ਇਹ ਕੱਲੇ ਸ੍ਰੀ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਸਮੂਹ ਤੇ ਹਮਲਾ ਨਹੀਂ ਸੀ, ਨਾ ਕੱਲੇ ਸੰਤ ਜਰਨੈਲ ਸਿੰਘ ਨੂੰ ਫੜਨ ਜਾਂ ਮਾਰਨ ਮਕਾਉਣ ਲਈ ਕੀਤਾ ਗਿਆ ਹਮਲਾ ਸੀ। ਜੇ ਕੱਲੇ ਸੰਤ ਜਰਨੈਲ ਸਿੰਘ ਨੂੰ ਹੀ ਨਿਸ਼ਾਨਾ ਬਣਾਉਣਾ ਹੁੰਦਾ, ਜਿਵੇਂ ਕਿਤਾਬਾਂ ਵਿੱਚ ਲਿਖਿਆ ਕਿ ਮਹਿਤੇ ਤੋਂ ਫੜਨ ਦਾ ਯਤਨ ਕੀਤਾ, ਫਿਰ ਨਾਨਕ ਨਿਵਾਸ ਵਿੱਚ ਯਤਨ ਕੀਤਾ, ਫਿਰ ਅੱਗੇ ਉਹਦੇ ਵਿੱਚ ਇਹ ਕਹਾਣੀਆਂ ਘੜ ਦਿੱਤੀਆਂ ਗਈਆਂ ਕਿ ਸਰਕਾਰ ਨਹੀਂ ਸੀ ਚਾਹੁੰਦੀ ਕਿ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਸੰਤ ਜਰਨੈਲ ਸਿੰਘ ਨੂੰ ਕਾਬੂ ਕਰ ਲਿਆ ਜਾਂਦਾ। ਸਰਕਾਰ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਂਦਾ। ਧਾਰਮਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ, ਸਮਾਜਿਕ ਖੇਤਰ ਦੇ ਵਿੱਚ ਆਪਣੀ ਮਨ ਮਰਜ਼ੀ ਦੀ ਲੀਡਰਸ਼ਿਪ ਨੂੰ ਕੌਮ ਦੇ ਉੱਤੇ ਠੋਸ ਦੇਣਾ ਇਹ ਘੱਲੂਘਾਰਾ ਹੈ। ਸੰਤ ਜਰਨੈਲ ਸਿੰਘ ਨੂੰ ਜਦੋਂ 5 ਵਾਰੀ ਮਾਰਨ ਦਾ ਯਤਨ ਅਸਫਲ ਹੋ ਗਿਆ ਤੇ ਫਿਰ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਜਦੋਂ ਸ਼ਹੀਦ ਹੋ ਕੇ ਤਬਦੀਸ਼ ਕੀਤੀ ਗਈ ਤੇ ਉਹਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਨਿਕਲੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੋਧਾ ਲਾ ਕੇ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਬੋਰਡ ਲਾ ਦਿੱਤਾ ਗਿਆ ਕਿ ਭਾਈ ਸੋਢੀ ਦਾ ਬਦਲਾ 24 ਘੰਟਿਆਂ ਦੇ ਵਿੱਚ ਲੈ ਗਿਆ। ਲੇਕਿਨ ਜਿਹੜਾ ਸਾਜ਼ਿਸ਼ ਘਾੜਾ ਸੀ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਾ, ਉਹਨੂੰ ਲੌਂਗੋਵਾਲ ਨੇ ਆਪਣੀ ਪਨਾਹ ਦੇ ਵਿੱਚ ਲੈ ਲਿਆ। ਜਿਹੜੇ ਅਕਾਲੀ ਆਗੂ ਜਿਹਦੇ ਵਿੱਚ ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਸਿੰਘ ਬਾਦਲ, ਸਰਦੀਪ ਸਿੰਘ ਬਰਨਾਲਾ, ਕੁਲਵੰਤ ਸਿੰਘ ਰਾਮੂਵਾਲੀਆ ਤੇ ਕੁਝ ਹੋਰ ਜੇਲ੍ਹਾਂ ਵਿੱਚ ਸਨ ਧਾਰਾ 25 ਸਾੜਨ ਤੇ ਪਾੜਨ ਦੇ ਦੋਸ਼ ਵਿੱਚ, ਉਹਨਾਂ ਦੇ ਨਾਲ ਲੌਂਗੋਵਾਲ ਦੀ ਸਲਾਹ ਦੇ ਨਾਲ ਸਰਕਾਰ ਨੇ ਗੱਲ ਚਲਾਈ। ਉਹਨਾਂ ਨੂੰ 11 ਮਈ ਨੂੰ ਰਿਹਾ ਕਰ ਦਿੱਤਾ ਗਿਆ, ਜਦੋਂ ਕਿ ਉਹਦੇ ਵਿੱਚ ਘੱਟੋ ਘੱਟ 10 ਸਾਲ ਸਜ਼ਾ ਵੀ ਹੋ ਸਕਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਘੱਲੂਘਾਰੇ ਦਾ 40ਵਾਂ ਦਿਹਾੜਾ 40 ਸਾਲਾ ਦਿਹਾੜਾ ਮਨਾਉਣ ਲਈ ਜੁੜ ਬੈਠੇ ਗੁਰੂ ਰੂਪ ਖਾਲਸਾ ਜੀਓ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਾਕੇ ਤੇ, ਇਸ ਹਮਲੇ ਤੇ, ਇਸ ਘੱਲੂਘਾਰੇ ਤੇ ਬੜੀਆਂ ਕਿਤਾਬਾਂ ਲਿਖੀਆਂ ਗਈਆਂ। ਪੰਥ ਦੁਸ਼ਮਣ, ਸੋਚ ਦੇ ਧਾਰਨੀ ਲੇਖਕਾਂ ਨੇ ਵੀ ਲਿਖੀਆਂ, ਏਜੰਸੀਆਂ ਦੇ ਸਾਬਕਾ ਅਧਿਕਾਰੀਆਂ ਨੇ ਵੀ ਲਿਖੀਆਂ, ਫੌਜੀ ਜਰਨੈਲਾਂ ਨੇ ਵੀ ਲਿਖੀਆਂ ਅਤੇ ਪੰਥ ਨੂੰ ਸਮਰਪਿਤ ਵਿਦਵਾਨਾਂ ਨੇ, ਲੇਖਕਾਂ ਨੇ ਵੀ ਲਿਖੀਆਂ। ਉਹਨਾਂ ਸਾਰਿਆਂ ਨੇ ਆਪੋ ਆਪਣੀ ਸੋਚ ਅਨੁਸਾਰ ਇਸ ਜੂਨ 84 ਦੇ ਹਮਲੇ ਬਾਰੇ ਆਪੋ ਆਪਣੇ ਵਿਚਾਰ ਦਿੱਤੇ ਹਨ। ਸਭ ਤੋਂ ਪਹਿਲਾਂ ਇਹ ਗੱਲ ਸਮਝਣ ਵਾਲੀ ਹੈ ਕਿ ਕੀ ਇਹ ਹਮਲਾ ਸੀ, ਕੀ ਇਹ ਘੱਲੂਘਾਰਾ ਸੀ, ਜਾਂ ਧਰਮ ਯੁੱਧ ਮੋਰਚੇ ਨੂੰ ਦਬਾਉਣ ਦਾ ਯਤਨ ਸੀ। ਕੀ ਇਹ ਇਕੱਲੀ ਇੰਦਰਾ ਸਰਕਾਰ ਦਾ ਹਮਲਾ ਸੀ ਜਾਂ ਹਿੰਦ ਸਟੇਟ ਦਾ ਹਮਲਾ ਸੀ, ਜਿਹਦੇ ਵਿੱਚ ਸਮੁੱਚੀਆਂ ਹਿੰਦ ਸਟੇਟ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹਮਸਲਾਹ ਸਨ। ਸਭ ਤੋਂ ਪਹਿਲਾਂ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਹਮਲਾ ਤੇ ਘੱਲੂਘਾਰਾ ਦੋ ਵੱਖ-ਵੱਖ ਸ਼ਬਦ ਹਨ। ਹਮਲੇ ਦਾ ਮਤਲਬ ਹੁੰਦਾ ਹੈ ਕਿ ਕਿਸੇ ਬਗਾਵਤ ਨੂੰ ਦਬਾਉਣ ਵਾਸਤੇ ਜਾਂ ਦੋ ਦੇਸ਼ਾਂ ਦੀ
ਜੋ ਆਪਸੀ ਜੰਗ ਹੈ, ਜੋ ਉਹਨਾਂ ਦੇ ਵਿੱਚ ਕੋਈ ਮਸਲੇ ਹਨ ਤੇ ਉਹਨਾਂ ਦੇ ਨਿਪਟਾਰੇ ਵਾਸਤੇ ਇੱਕ ਦੂਜੇ ਉੱਤੇ ਹਮਲਾ ਕਰਨਾ। ਪਰ ਇਹ ਹਮਲਾ ਨਹੀਂ ਸੀ, ਨਾ ਇਸ ਕੱਲੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹੀ ਸੀ। ਇਹ ਘੱਲੂ ਘਾਰਾ ਸੀ ਤੇ ਘੱਲੂ ਘਾਰੇ ਦਾ ਅਰਥ ਕੀ ਹੈ? ਕਿਸੇ ਕੌਮ ਦਾ ਸਰਬਨਾਸ਼ ਕਰਨਾ, ਉਹਦੀ ਨਸਲਕੁਸ਼ੀ ਕਰਨੀ, ਉਹਨੂੰ ਸਫਾ ਹਸਤੀ ਤੋਂ ਮਿਟਾਉਣਾ। ਇਹ ਘੱਲੂ ਘਾਰੇ ਦੇ ਅਰਥ ਹਨ। ਤੇ ਇਹ ਘੱਲੂ ਘਾਰਾ, ਤੀਜਾ ਘੱਲੂ ਘਾਰਾ ਇਤਿਹਾਸ ਦੇ ਵਿੱਚ ਦਰਜ ਹੈ। ਪਹਿਲੇ ਦੋ ਘੱਲੂ ਘਾਰੇ 18ਵੀਂ ਸਦੀ ਵਿੱਚ ਕਾਹਨੂੰਵਾਨ ਦੇ ਸ਼ੰਭ ਦਾ ਛੋਟਾ ਘੱਲੂ ਘਾਰਾ, ਕੋਪਰ ਹੀੜੇ ਦੇ ਮੈਦਾਨ ਦਾ ਵੱਡਾ ਘੱਲੂ ਘਾਰਾ। ਇੱਕ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਤੇ ਦੂਜਾ ਲਖਪਤ ਤੇ ਜਸਪਤ ਰਾਏ ਨੇ ਕੀਤਾ। ਉਹ ਵੀ ਪੂਰੀ ਸਟੇਟ ਦੀ ਪੂਰੀ ਤਾਕਤ ਦੇ ਨਾਲ ਕੌਮ ਨੂੰ ਸਫਾ ਹਸਤੀ ਤੋਂ ਮਿਟਾਉਣ ਦੇ ਯਤਨ ਸਨ। ਤੇ ਇਹ ਵੀ ਜਲ, ਥਲ ਤੇ ਹਵਾਈ ਸੈਨਾ ਦੀ ਪੂਰੀ ਤਾਕਤ, ਦੋ ਵਿਦੇਸ਼ੀ ਤਾਕਤਾਂ ਦੀ, ਸੋਵੀਅਤ ਯੂਨੀਅਨ ਤੇ ਯੂਕੇ ਦੀ ਸਲਾਹ, ਸਹਾਇਤਾ ਤੇ ਤਕਨੀਕ ਦੀ ਵਰਤੋਂ ਕਰਕੇ ਹਿੰਦ ਸਟੇਟ ਨੇ ਸਿੱਖ ਕੌਮ ਦਾ ਸਰਬਨਾਸ਼ ਕਰਨ ਵਾਸਤੇ ਹਮਲਾ ਕੀਤਾ ਸੀ। ਸਰਬਨਾਸ਼ ਦੇ ਵਿੱਚ ਕੀ ਕੀ ਆ ਜਾਂਦਾ? ਕਿਸੇ ਕੌਮ ਦਾ ਧਾਰਮਿਕ ਸਥਾਨ, ਉਸ ਦਾ ਸਭ ਤੋਂ ਸਰਵਉੱਚ ਸਥਾਨ ਢਹਿ ਢੇਰੀ ਕਰ ਦੇਣਾ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਿਨਾਂ ਕਿਸੇ ਕਾਰਨ ਉਹਨਾਂ ਨੂੰ ਸ਼ਹੀਦ ਕਰ ਦੇਣਾ, ਸਾਰਾ ਪੰਥਕ ਸਹਿਤ, ਕੌਮੀ ਸਹਿਤ ਲੁੱਟ ਲੈਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਮਿਲਾਵਟ ਪਾ ਕੇ ਉਸੇ ਕੌਮ ਦੇ ਅੱਗੇ ਰੱਖਣ ਦਾ ਯਤਨ ਕਰਨ ਦੀ ਸਾਜ਼ਿਸ਼ ਰਚਨੀ। ਇਹ ਕੱਲੇ ਸ੍ਰੀ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਸਮੂਹ ਤੇ ਹਮਲਾ ਨਹੀਂ ਸੀ, ਨਾ ਕੱਲੇ ਸੰਤ ਜਰਨੈਲ ਸਿੰਘ ਨੂੰ ਫੜਨ ਜਾਂ ਮਾਰਨ ਮਕਾਉਣ ਲਈ ਕੀਤਾ ਗਿਆ ਹਮਲਾ ਸੀ। ਜੇ ਕੱਲੇ ਸੰਤ ਜਰਨੈਲ ਸਿੰਘ ਨੂੰ ਹੀ ਨਿਸ਼ਾਨਾ ਬਣਾਉਣਾ ਹੁੰਦਾ, ਜਿਵੇਂ ਕਿਤਾਬਾਂ ਵਿੱਚ ਲਿਖਿਆ ਕਿ ਮਹਿਤੇ ਤੋਂ ਫੜਨ ਦਾ ਯਤਨ ਕੀਤਾ, ਫਿਰ ਨਾਨਕ ਨਿਵਾਸ ਵਿੱਚ ਯਤਨ ਕੀਤਾ, ਫਿਰ ਅੱਗੇ ਉਹਦੇ ਵਿੱਚ ਇਹ ਕਹਾਣੀਆਂ ਘੜ ਦਿੱਤੀਆਂ ਗਈਆਂ ਕਿ ਸਰਕਾਰ ਨਹੀਂ ਸੀ ਚਾਹੁੰਦੀ ਕਿ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਸੰਤ ਜਰਨੈਲ ਸਿੰਘ ਨੂੰ ਕਾਬੂ ਕਰ ਲਿਆ ਜਾਂਦਾ। ਸਰਕਾਰ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਨੁਕਸਾਨ ਕੀਤਾ ਜਾਂਦਾ। ਇਹ ਗੱਲਾਂ ਹਰ ਇੱਕ ਨੇ ਆਪੋ ਆਪਣੇ ਤਰੀਕੇ ਨਾਲ ਪੇਸ਼ ਕੀਤੀਆਂ ਹਨ। ਸੰਤ ਜਰਨੈਲ ਸਿੰਘ ਨੂੰ ਜੇ ਇਕੱਲੇ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਤੇ ਉਹ ਬਹੁਤ ਪਹਿਲਾਂ ਵੀ ਬਣਾਇਆ ਜਾ ਸਕਦਾ ਸੀ। ਇਹ ਘੱਲੂ ਘਾਰੇ ਦਾ ਮਤਲਬ ਹੁੰਦਾ ਹੈ ਕੌਮ ਦੀ ਸਮੂਹਕ ਲੀਡਰਸ਼ਿਪ ਨੂੰ ਵੀ ਖਤਮ ਕਰ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਟੈਰਰ ਪੈਦਾ ਕਰ ਦੇਣਾ, ਡਰ ਪੈਦਾ ਕਰ ਦੇਣਾ ਕਿ ਲੀਡਰਸ਼ਿਪ ਦੁਬਾਰਾ ਉੱਭਰ ਨਾ ਸਕੇ। ਤੇ ਉਸ ਲੀਡਰਸ਼ਿਪ ਦੇ ਥਾਂ ਧਾਰਮਿਕ ਖੇਤਰ ਦੇ ਵਿੱਚ, ਰਾਜਨੀਤਿਕ ਖੇਤਰ ਦੇ ਵਿੱਚ, ਸਮਾਜਿਕ ਖੇਤਰ ਦੇ ਵਿੱਚ ਆਪਣੀ ਮਨਮਰਜ਼ੀ ਦੀ ਲੀਡਰਸ਼ਿਪ ਨੂੰ ਕੌਮ ਦੇ ਉੱਤੇ ਠੋਸ ਦੇਣਾ, ਇਹ ਘੱਲੂ ਘਾਰਾ ਹੈ। ਇਹਦਾ ਸਾਡੇ ਸੰਘਰਸ਼ ਦਾ ਆਰੰਭ ਕਦੋਂ ਹੋਇਆ? ਆਰੰਭ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਹੋ ਗਿਆ ਸੀ, ਜਦ ਉਹਨਾਂ ਨੇ ਸਿੱਖ ਕੌਮ ਨੂੰ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ ਦਾ ਪਰਨ ਲੈ ਕੇ ਸਿੱਖੀ ਵਿੱਚ ਦਾਖਲਾ ਦਿੱਤਾ ਸੀ ਤੇ ਨਾਲ ਹੀ ਕਿਹਾ ਸੀ ਪਾਪ ਕੀ ਜੰਜ ਲੈ ਕਾਬਲੂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਤੇ ਨਾਲ ਹੀ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਅਜਾੜੇ ਕਾ ਬੰਦ। ਸਮਾਜਿਕ, ਰਾਜਨੀਤਿਕ, ਆਰਥਿਕ ਤੇ ਸਾਰੇ ਖੇਤਰਾਂ ਦੇ ਵਿੱਚ ਜੋ ਸਥਾਪਤੀ ਸੀ
ਉਹਨੂੰ ਰਿਜੈਕਟ ਕਰਕੇ ਰੱਦ ਕਰਕੇ ਨਵੀਂ ਸਥਾਪਨਾ ਦਿੱਤੀ। ਉਹਦੇ ਵਿੱਚ ਜੀਣ ਥੀਣ ਵਿਚਰਨ ਤੇ ਛਾਤੀ ਤਾਣ ਕੇ ਜੀਣ ਦਾ ਵੱਲ ਸਿਖਾਇਆ। 230 ਵਰੇ ਲਾ ਕੇ ਖਾਲਸਾ ਪ੍ਰਗਟ ਕੀਤਾ ਤੇ ਖਾਲਸੇ ਨੂੰ ਅਕਾਲ ਪੁਰਖ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਇਹ ਆਰੰਭ ਤੇ ਉਦੋਂ ਹੀ ਹੋ ਗਿਆ ਸੀ, ਪਰ ਵਰਤਮਾਨ ਜਿਹੜਾ ਸੰਘਰਸ਼ ਸੀ ਉਹਦਾ ਆਰੰਭ 13 ਅਪ੍ਰੈਲ 1978 ਨੂੰ ਦੇਹਧਾਰੀ ਦੰਭੀਆਂ ਪਖੰਡੀਆਂ ਦਾ ਸਿੱਖ ਕੌਮ ਦੇ ਉੱਤੇ ਹਮਲਾ ਕਰਾ ਕੇ ਕੀਤਾ। 13 ਸਿੰਘ ਸ਼ਹੀਦ ਹੋ ਗਏ, 78 ਜ਼ਖਮੀ ਹੋ ਗਏ ਤੇ ਉੱਥੋਂ ਕੌਮ ਦੀ ਲੀਡਰਸ਼ਿਪ ਉੱਭਰੀ। ਸੰਤ ਜਰਨੈਲ ਸਿੰਘ ਨੇ ਵਾਗਡੋਰ ਸੰਭਾਲੀ, ਕੌਮ ਦੀ ਜਵਾਨੀ ਨੂੰ ਲਲਕਾਰਿਆ। ਜਦੋਂ ਕੋਈ ਸਲਤਨਤ ਕਿਸੇ ਕੌਮ ਨੂੰ ਵੰਗਾਰਦੀ ਹੈ ਤਾਂ ਕੋਈ ਕੌਮ ਦਾ ਜਾਂਬਾਜ਼ ਯੋਧਾ ਜਾਂਬਾਜ਼ ਆਗੂ ਕੌਮ ਨੂੰ ਲਲਕਾਰਦਾ ਹੈ। ਹਿੰਦ ਸਟੇਟ ਨੇ ਵੰਗਾਰਿਆ, ਸੰਤ ਜਰਨੈਲ ਸਿੰਘ ਨੇ ਲਲਕਾਰਿਆ। ਦੇਹਧਾਰੀ ਗੁਰੂ ਦੰਭ ਤੋਂ ਆਰੰਭ ਹੋਇਆ ਇਹ ਸੰਘਰਸ਼ ਧਰਮ ਯੁੱਧ ਮੋਰਚੇ ਦੇ, ਕਿਉਂਕਿ ਸਮਾਂ ਇੰਨਾ ਨਹੀਂ ਕਿ ਸਾਰੀ ਵਿਆਖਿਆ ਕੀਤੀ ਜਾਏ। ਧਰਮ ਯੁੱਧ ਮੋਰਚਾ ਆਰੰਭ ਹੋਇਆ। ਧਰਮ ਯੁੱਧ ਮੋਰਚੇ ਨੂੰ ਜਦੋਂ ਸਿਖਰ ਦੇ ਉੱਤੇ ਅੱਪੜਿਆ, ਹਰ ਤਰੀਕੇ ਕਿ ਇਸ ਨੂੰ ਕਿਸ ਤਰ੍ਹਾਂ ਦਬਾਉਣਾ ਹੈ, ਲਾਲਚ ਵੀ ਦਿੱਤਾ ਗਿਆ, ਡਰਾਇਆ ਵੀ ਗਿਆ, ਧਮਕਾਇਆ ਵੀ ਗਿਆ। ਜਿਹੜੀ ਸਾਰੀ ਦੀ ਸਾਰੀ ਅਕਾਲੀ ਲੀਡਰਸ਼ਿਪ ਸੀ ਉਹ ਥਿੜਕ ਗਈ ਤੇ ਸੰਤ ਜਰਨੈਲ ਸਿੰਘ ਨੂੰ ਮਾਰ ਮਕਾਉਣ ਦੇ 5 ਹਮਲੇ ਕੀਤੇ ਗਏ। ਉਹ ਕਿਤਾਬਾਂ ਦੇ ਵਿੱਚ ਦਰਜ ਹਨ। ਸਭ ਤੋਂ ਵੱਡਾ ਹਮਲਾ ਕਿਸ ਦਿਨ ਕੀਤਾ ਗਿਆ? ਜਿਸ ਦਿਨ ਮਾਨਾ ਵਾਲਾ ਕਾਂਡ ਹੋਇਆ। ਸੰਤ ਜਰਨੈਲ ਸਿੰਘ ਨੇ, ਕਿਉਂਕਿ ਜੋ ਭੇਦ ਸੀ ਉਹ ਲੀਕ ਹੁੰਦਾ ਸੀ, ਪੁਲਿਸ ਤੱਕ ਪਹੁੰਚਦਾ ਸੀ। ਸੁਹਿਰਦ ਸਿੱਖਾਂ ਨੇ ਸਲਾਹ ਕੀਤੀ ਕਿ ਕਿਵੇਂ ਪਤਾ ਲਾਇਆ ਜਾਵੇ ਕਿ ਮੁਖਬਰ ਕੌਣ ਹੈ। ਫਿਰ ਸਲਾਹ ਕੀਤੀ ਗਈ, ਫੈਸਲਾ ਕੀਤਾ ਗਿਆ ਕਿ ਜਿਹਦੇ ਤੇ ਸ਼ੱਕ ਹੈ ਉਹਨੂੰ ਇੱਕ ਇੱਕ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਜਾਏ। ਸੰਤ ਜਰਨੈਲ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਅੱਜ ਰਾਤ ਨੂੰ ਮੈਂ ਬਾਹਰ ਜਾਣਾ। ਉਹ ਅਵਤਾਰ ਸਿੰਘ ਅਟਵਾਲ ਦੇ ਕੋਲ ਉਹ ਸੂਝਾ ਸੀ ਜਿਹੜਾ ਉਹਨੇ ਪਹੁੰਚਾ ਦਿੱਤੀ। ਉਹਨੇ ਪਾਂਡੇ ਦਾ ਉੱਥੇ ਨਾਕਾ ਲਵਾ ਦਿੱਤਾ। ਜਦੋਂ ਉਹ ਸਿੰਘ ਗਏ, ਸੰਤ ਜਰਨੈਲ ਸਿੰਘ ਤੇ ਹੈ ਨਹੀਂ ਸਨ, ਉਹ 6 ਸਿੰਘ ਜਦੋਂ ਉਹ ਨਾਕੇ ਦੇ ਥਾਣੀ ਲੰਘੇ, ਉਹਨਾਂ ਉੱਤੇ ਹਮਲਾ ਕੀਤਾ ਗਿਆ, ਗੋਲੀ ਚਲਾਈ ਗਈ। ਪਰ ਉਹ ਗੋਲੀ ਚੱਲਦੀ ਦੇ ਵਿੱਚੋਂ ਹੀ ਇੱਕ ਸਿੰਘ ਸ਼ਹੀਦ ਹੋ ਗਿਆ ਮੌਕੇ ਤੇ, ਬਾਕੀ ਜ਼ਖਮੀ ਹੋ ਗਏ। ਡਰਾਈਵਰ ਵੀ ਗੁਰਮੁਖ ਸਿੰਘ ਜ਼ਖਮੀ ਹੋ ਗਿਆ ਤੇ ਉਹ ਗੱਡੀ ਭਜਾ ਕੇ ਅੱਗੇ ਚੱਲ ਗਏ। ਜਦੋਂ ਗੱਡੀ ਭਜਾ ਕੇ ਅੱਗੇ ਗਏ, ਉਹਦੇ ਉੱਤੇ ਪਹਿਲੀ ਵਾਰ ਰਾਕਟ ਲਾਂਚਰ ਦਾ ਹਮਲਾ ਕੀਤਾ ਗਿਆ ਮਾਨਾ ਵਾਲੇ ਕਾਂਡ ਦੇ ਵਿੱਚ। ਪਰ ਉਹ ਸਿੰਘ ਬਚਦੇ ਬਚਾਉਂਦੇ ਬੁੱਤ ਪਿੰਡ ਪਹੁੰਚ ਗਏ। ਉੱਥੋਂ ਦਾ ਜਰਨੈਲ ਸਿੰਘ ਦੋਧੀ ਸੀ, ਉਹਨੇ ਸੰਤ ਜਰਨੈਲ ਸਿੰਘ ਨੂੰ ਆਣ ਕੇ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਸੰਤ ਜਰਨੈਲ ਸਿੰਘ ਨੇ ਭਾਈ ਮਾਣੋ ਚਾਲ ਤੇ ਇੱਕ ਸਿੰਘ ਹੋਰ ਸੀ, ਉਹਨਾਂ ਦੋਵਾਂ ਨੂੰ ਭੇਜਿਆ। ਇੱਕ ਗੱਡੀ ਲੈ ਆਇਆ, ਇੱਕ ਜ਼ਖਮੀਆਂ ਨੂੰ ਲੈ ਆਇਆ ਦਰਬਾਰ ਸਾਹਿਬ। ਸ਼ਹੀਦ ਦੀ ਲਾਸ਼ ਵੀ ਇੱਥੇ ਆ ਗਈ। ਉਸ ਤੋਂ ਬਾਅਦ ਫਿਰ ਅਗਲਾ ਕੀ, ਵੱਡਾ ਸੰਤ ਜਰਨੈਲ ਸਿੰਘ ਨੂੰ ਜਦੋਂ 5 ਵਾਰੀ ਮਾਰਨ ਦਾ ਯਤਨ ਅਸਫਲ ਹੋ ਗਿਆ ਤੇ ਫਿਰ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਜਦੋਂ ਸ਼ਹੀਦ ਹੋ ਗਏ, ਤਬਦੀਸ਼ ਕੀਤੀ ਗਈ ਤੇ ਉਹਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਨਿਕਲੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੋਧਾ ਲਾ ਕੇ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਬੋਰਡ ਲਾ ਦਿੱਤਾ ਗਿਆ ਕਿ ਭਾਈ ਸੋਢੀ ਦਾ ਬਦਲਾ 24 ਘੰਟਿਆਂ ਦੇ ਵਿੱਚ ਲੈ ਗਿਆ। ਲੇਕਿਨ ਜਿਹੜਾ ਸਾਜ਼ਿਸ਼ ਘਾੜਾ ਸੀ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਾ, ਉਹਨੂੰ ਲੌਂਗੋਵਾਲ ਨੇ ਆਪਣੀ ਪਨਾਹ ਦੇ ਵਿੱਚ ਲੈ ਲਿਆ। ਜਦੋਂ ਪਨਾਹ 'ਚ ਲੈ ਲਿਆ ਤੇ ਫਿਰ ਸਾਰੀ ਦੀ ਸਾਰੀ ਅਕਾਲੀ ਲੀਡਰਸ਼ਿਪ ਹਿੱਲ ਗਈ। ਦਰਬਾਰ ਸਾਹਿਬ ਸਮੂਹ ਦਾ ਮਾਹੌਲ ਵਿਗੜ ਗਿਆ ਤੇ ਫਿਰ ਅਪੀਲ ਵੀ ਕਰਾਈ ਗਈ ਗਿਆਨੀ ਕਿਰਪਾਲ ਸਿੰਘ ਕੋਲੋਂ, ਅਕਾਲ ਤਖਤ ਦੇ ਜਥੇਦਾਰ ਕੋਲੋਂ
ਹੁਕਮਨਾਮਾ ਨਹੀਂ ਅਪੀਲ ਕਰਾਈ ਗਈ। ਲੇਕਿਨ ਜਿਹੜੇ ਅਕਾਲੀ ਆਗੂ ਜਿਹਦੇ ਵਿੱਚ ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਸਿੰਘ ਬਾਦਲ, ਸਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਤੇ ਕੁਝ ਹੋਰ ਜੇਲ੍ਹਾਂ ਵਿੱਚ ਸਨ ਧਾਰਾ 25 ਸਾੜਨ ਤੇ ਪਾੜਨ ਦੇ ਦੋਸ਼ ਵਿੱਚ। ਉਹਨਾਂ ਦੇ ਨਾਲ ਲੌਂਗੋਵਾਲ ਦੀ ਸਲਾਹ ਦੇ ਨਾਲ ਸਰਕਾਰ ਨੇ ਗੱਲ ਚਲਾਈ। ਉਹਨਾਂ ਨੂੰ 11 ਮਈ ਨੂੰ ਰਿਹਾ ਕਰ ਦਿੱਤਾ ਗਿਆ, ਜਦੋਂ ਕਿ ਉਹਦੇ ਵਿੱਚ ਘੱਟੋ ਘੱਟ 10 ਸਾਲ ਸਜ਼ਾ ਵੀ ਹੋ ਸਕਦੀ ਸੀ। ਉਹ ਥਿੜਕ ਵੀ ਗਏ ਸੀ ਤੇ ਸੰਤ ਜਰਨੈਲ ਸਿੰਘ ਦੀ ਤਾਕਤ ਤੋਂ ਕੌਮ ਜਿਹੜੀ ਉਹਨਾਂ ਦੇ ਨਾਲ ਜਵਾਨੀ ਜੁੜ ਗਈ ਸੀ, ਉਹਦੇ ਤੋਂ ਘਬਰਾ ਵੀ ਗਏ ਸਨ। ਮੋਰਚੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਸਨ। 11 ਮਈ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। 13 ਮਈ ਨੂੰ ਫਿਰ ਅਕਾਲੀ ਦਲ ਨੇ ਆਪਣੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ। ਗੁਰਚਰਨ ਸਿੰਘ ਟੌੜੇ ਦਾ ਅਖਬਾਰਾਂ ਵਿੱਚ ਬਿਆਨ ਸੀ ਕਿ 26 ਮਈ ਨੂੰ BSF ਦਾ ਹਵਾਈ ਜਹਾਜ਼ ਸਪੈਸ਼ਲ ਤੌਰ ਦੇ ਉੱਤੇ ਭੇਜ ਕੇ ਸਾਨੂੰ ਗੱਲਬਾਤ ਦੇ ਵਾਸਤੇ ਬੁਲਾਇਆ ਗਿਆ। 3 ਧਿਰੀ ਗੱਲਬਾਤ ਸੀ, ਜਿਹੜੀ 26 ਵਾਰ ਸਰਕਾਰ ਨਾਲ ਗੱਲਬਾਤ ਹੋਈ ਸੀ। 3 ਧਿਰੀ ਗੱਲਬਾਤ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਨੇ ਇੰਦਰਾ ਸਰਕਾਰ ਨੂੰ ਸਹਿਮਤੀ ਦੇ ਦਿੱਤੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਫੌਜ ਲਾਈ ਜਾਏ। ਜਦੋਂ ਸਹਿਮਤੀ ਮਿਲ ਗਈ, ਚਕਰਾਤਾ ਦੇ ਵਿਖੇ ਥਲ ਸੈਨਾ ਦੀ ਮਸ਼ਕ ਕੀਤੀ ਗਈ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ। ਸਰਸਾਵਾ ਦੇ ਵਿੱਚ ਹਵਾਈ ਹਮਲੇ ਦੀ ਮਸ਼ਕ ਕੀਤੀ ਗਈ। ਯੂਕੇ ਤੇ ਸੋਵੀਅਤ ਯੂਨੀਅਨ ਦੀ ਉਹਨਾਂ ਦੇ ਜਿਹੜੇ ਵੱਡੇ ਫੌਜੀ ਅਫਸਰ, ਏਜੰਸੀਆਂ ਦੇ ਅਫਸਰ ਸੀ, ਉਹਨਾਂ ਦੀ ਸਲਾਹ ਤੇ ਸਹਾਇਤਾ ਲਈ ਗਈ, ਤਕਨੀਕ ਲਈ ਗਈ, ਤਿਆਰੀ ਹੋ ਗਈ। ਹੁਣ ਸਿਰਫ ਤੇ ਸਿਰਫ ਲੋੜ ਸੀ ਹਰੀ ਝੰਡੀ ਦੀ। ਉਹ ਹਰੀ ਝੰਡੀ ਦੇ ਦਿੱਤੀ ਅਕਾਲੀ ਦਲ ਨੇ 26 ਦੀ ਮੀਟਿੰਗ ਦੇ ਵਿੱਚ, 26 ਮਈ 1984 ਦੀ। ਜਦੋਂ ਹਰੀ ਝੰਡੀ ਮਿਲ ਗਈ, ਫਿਰ ਉਹਨਾਂ ਨੂੰ ਕਿਹਾ ਗਿਆ ਕਿ ਜਾਓ ਇੱਕ ਵਾਰੀ ਫਿਰ ਵਿਚਾਰ ਕਰ ਲਓ। ਵਿਚਾਰ ਕਰਨ ਤੋਂ ਬਾਅਦ ਸੰਤ ਸਿੰਘ ਤੇਗ ਦੀ ਆਡੀਓ ਕੈਸਟ ਹੈ, ਉਹਦੀ ਇੰਟਰਵਿਊ ਹੈ, ਛਾਪ ਵੀ ਚੁੱਕੀ ਹੈ ਔਰ ਉਹ ਕੈਸਟ ਮੇਰੇ ਪਾਸ ਮੌਜੂਦ ਹੈ। ਉਹਦੇ ਵਿੱਚ ਉਹਨੇ ਲੌਂਗੋਵਾਲ ਤੇ ਟੌੜੇ ਦੀ ਇੰਦਰਾ ਗਾਂਧੀ ਦੇ ਨਾਲ ਕੀਤੀ ਗੱਲਬਾਤ ਸੁਣੀ। ਫਿਰ ਟੌੜਾ ਗਵਰਨਰ ਹਾਊਸ ਦੇ ਵਿੱਚ ਜਾ ਕੇ ਗਵਰਨਰ ਨੂੰ ਮਿਲਿਆ। ਜਦੋਂ ਵਾਪਸ ਆਨੰਦਪੁਰ ਸਾਹਿਬ ਆਇਆ, ਬੁਖਾਰ ਦਾ ਬਹਾਨਾ ਬਣਾ ਕੇ ਡਾਕਟਰ ਸੋਹਣ ਸਿੰਘ ਨੇ ਸਾਨੂੰ ਦੱਸਿਆ ਕਿ ਉਹ 1 ਤਰੀਕ ਨੂੰ, ਉਹ 30 ਅਪ੍ਰੈਲ ਨੂੰ, ਉਹ 30 ਮਈ ਨੂੰ ਉੱਥੇ ਆਇਆ ਆਨੰਦਪੁਰ ਸਾਹਿਬ। ਤੇ ਉਹਨੇ ਕੀ ਲਫ਼ਜ਼ ਵਰਤੇ? ਸਮਝੌਤਾ ਤੇ ਹੋ ਸਕਦਾ, ਪਤੰਦਰ ਨਹੀਂ ਮੰਨਦਾ। ਪਤੰਦਰ ਲਫ਼ਜ਼ ਕਿਹਨੂੰ ਵਰਤਿਆ ਗਿਆ? ਸੰਤ ਜਰਨੈਲ ਸਿੰਘ ਵਾਸਤੇ ਏਡੀ ਨਫ਼ਰਤ ਭਰ ਗਈ ਸੀ। ਇੱਕ ਗੱਲ ਇੱਥੇ ਹੋਰ ਸਾਨੂੰ ਪਤਾ ਹੋਣਾ ਚਾਹੀਦਾ, ਨਾ ਸਰਕਾਰ ਨੂੰ ਪਤਾ ਸੀ ਕਿ ਅੱਗੇ ਏਡਾ ਵੱਡਾ ਮੁਕਾਬਲਾ ਹੋਏਗਾ, ਫੌਜ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਜਾਣਗੇ, ਤੇ ਨਾ ਅਕਾਲੀ ਆਗੂਆਂ ਨੂੰ ਪਤਾ ਸੀ ਕਿ ਇੰਨੀ ਤਬਾਹੀ ਹੋਵੇਗੀ। ਉਹ ਸਮਝਦੇ ਸਨ ਕਿ ਜਾਂ ਤੇ ਸੰਤ ਜਰਨੈਲ ਸਿੰਘ ਆਤਮ ਸਮਰਪਣ ਕਰ ਦੇਗਾ ਤੇ ਜਾਂ ਅਸੀਂ ਉਸ ਨੂੰ ਆਤਮ ਸਮਰਪਣ ਕਰਨ ਵਾਸਤੇ ਮਨਾ ਲਾਂਗੇ। ਜਿਹੜੀ ਗੱਲ ਇਹ ਚੱਲਦੀ ਆ ਕਿ ਟੌੜਾ ਸੰਤ ਜਰਨੈਲ ਸਿੰਘ ਨੂੰ ਨਹੀਂ ਮਿਲਿਆ। ਦਵਿੰਦਰ ਸਿੰਘ ਕਥਾਵਾਚਕ ਹੈ। 2 ਤੇ 3 ਤਰੀਕ 2 ਤੇ 3 ਜੂਨ ਦੀ ਦਰਮਿਆਨੀ ਰਾਤ ਦਾ ਗਵਾਹ ਉਹ ਦੱਸਦਾ ਹੈ ਕਿ ਰਾਤ ਦੇ 12 ਵਜੇ ਸੰਤ ਜਰਨੈਲ ਸਿੰਘ ਨੇ ਕੁਝ ਸਿੰਘਾਂ ਨੂੰ ਦੀਆਂ ਡਿਊਟੀਆਂ ਲਾ ਰਹੇ ਸੀ ਤੇ ਜਿਹਦੇ ਵਿੱਚ ਮੈਂ ਵੀ ਸ਼ਾਮਲ ਸਾਂ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਕੱਲ ਹਮਲਾ ਕਿਸੇ ਵੇਲੇ ਵੀ ਹੋ ਸਕਦਾ, ਕੱਲ ਛਬੀਲਾਂ ਲੱਗਣੀਆਂ, ਜਿਹੜੇ ਤੇ ਜੁਝਾਰੂਆਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਤੇ ਬੀਬੀਆਂ ਨੂੰ ਰਾਤੋਂ ਰਾਤ ਹੀ ਇੱਥੋਂ ਕੱਢ ਦਿਓ, ਤੇ ਜਿਹੜੀਆਂ ਬੀਬੀਆਂ ਨੇ ਛਬੀਲ ਤੇ ਸੇਵਾ ਕਰਨੀਆਂ ਉਹਨਾਂ ਨੂੰ ਵੀ ਬੇਨਤੀ ਕਰਕੇ ਸਵੇਰੇ ਇੱਥੋਂ ਬਾਹਰ ਭੇਜ ਦੇਣਾ ਕਿ ਕੋਈ ਵੀ ਬੀਬੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਨਹੀਂ ਰਹਿਣੀ ਚਾਹੀਦੀ। ਉਹ ਕਹਿੰਦਾ ਕਿ 12 ਵਜੇ ਦੇ ਕਰੀਬ ਜਦੋਂ ਸੰਤ ਜਰਨੈਲ ਸਿੰਘ ਸਾਨੂੰ ਹਦਾਇਤਾਂ ਦੇ ਰਹੇ ਸਨ, ਪਹਿਰੇਦਾਰ ਨੇ ਸੰਤ ਜਰਨੈਲ ਸਿੰਘ ਨੂੰ ਆ ਕੇ ਦੱਸਿਆ ਕਿ ਟੌੜਾ ਸਾਹਿਬ ਆਏ ਆ।
ਕਹਿੰਦਾ ਸੰਤ ਜਰਨੈਲ ਸਿੰਘ ਨੇ ਸਾਨੂੰ ਕਿਹਾ ਕਿ ਤੁਸੀਂ ਆਰਾਮ ਕਰੋ, ਮੈਂ ਇਹਦੀ ਗੱਲ ਸੁਣ ਲਾਂ। 10 ਮਿੰਟ ਬਾਅਦ ਟੌੜਾ ਜਦੋਂ ਵਾਪਸ ਆਇਆ, ਉਹ ਦਵਿੰਦਰ ਸਿੰਘ ਕਥਾਵਾਚਕ ਦੱਸਦਾ ਕਿ ਮੈਂ ਜਨਰਲ ਸ਼ਬੇਕ ਸਿੰਘ ਜਿਹੜੇ ਦਰੀ ਵਿਛਾ ਕੇ ਅੱਗੇ ਲੰਮੇ ਪਏ ਸਨ, ਮੈਂ ਉਹਨਾਂ ਦੇ ਕੋਲ ਚਲ ਗਿਆ ਜਿੱਥੇ ਸੰਤ ਜਰਨੈਲ ਸਿੰਘ ਦੀ ਰਿਹਾਇਸ਼ ਸੀ। ਜਦੋਂ ਉੱਥੇ ਚਲ ਗਿਆ ਤੇ ਮੈਂ ਕਿਹਾ ਕਿ ਟੌੜਾ ਸਾਹਿਬ ਆਇਆ, ਤੇ ਉਹ ਗੁੱਸੇ ਦੇ ਵਿੱਚ ਉੱਠ ਕੇ ਮੈਨੂੰ ਪੈ ਗਏ, ਆਂਦੇ ਕਿਹਦਾ ਨਾਂ ਲਿਆ ਜੀ ਮੇਰੇ ਸਾਹਮਣੇ, ਇਹ ਹਮਲਾ ਕਰਾਉਣ ਵਾਲੇ ਨੇ ਤੇ ਹਮਲਾ ਕਿਸੇ ਵੇਲੇ ਵੀ ਹੋ ਸਕਦਾ। ਜਦੋਂ ਉਹ ਕਹਿੰਦਾ ਕਿ 10 ਮਿੰਟ ਬਾਅਦ ਟੌੜਾ ਅਕਾਲ ਤਖਤ ਸਾਹਿਬ ਜਿੱਥੇ ਸੰਤਾਂ ਦੀ ਰਿਹਾਇਸ਼ ਸੀ ਉਹਨਾਂ ਦੇ ਕਮਰੇ ਵਿੱਚੋਂ ਬਾਹਰ ਨਿਕਲਿਆ ਤੇ ਘਬਰਾਇਆ ਹੋਇਆ ਉਹਦਾ ਚਿਹਰਾ ਰੰਗ ਫੂਕ ਹੋਇਆ, ਉਹ ਵਾਪਸ ਆ ਗਿਆ। ਖੁਸ਼ਵੰਤ ਸਿੰਘ ਵੀ ਆਪਣੀ ਕਿਤਾਬ 'ਚ ਲਿਖਦਾ ਕਿ ਉਹਨੂੰ ਭਜਾ ਦਿੱਤਾ ਸੰਤ ਜਰਨੈਲ ਸਿੰਘ ਨੇ, ਕਿਉਂਕਿ ਉਹਨੇ ਆਖਰੀ ਯਤਨ ਕੀਤਾ ਸੀ ਕਿ ਸੰਤ ਜਰਨੈਲ ਸਿੰਘ ਆਤਮ ਸਮਰਪਣ ਕਰ ਦੇਣ। 2 ਤੇ 3 ਤਰੀਕ ਨੂੰ, ਪਹਿਲੀ ਤਰੀਕ ਨੂੰ ਟੋਹ ਲਾਉਣ ਵਾਸਤੇ ਗੋਲੀ ਚਲਾਈ CRP ਦੇ ਕੋਲੋਂ। CRP ਨੇ ਜਦੋਂ ਗੋਲੀ ਚਲਾਈ, ਜਿਹੜੇ ਫੌਜ ਦੇ ਜਰਨੈਲ ਸੀ ਉਹਨਾਂ ਨੇ ਆਪਣੀ ਨਿਗਰਾਨੀ ਹੇਠ ਗੋਲੀ ਚਲਾਈ ਟੋਹ ਲਾਉਣ ਵਾਸਤੇ ਕਿ ਅੱਗੋਂ ਕਿਹੋ ਜਿਹਾ ਮੁਕਾਬਲਾ ਹੁੰਦਾ, ਕਿਹੋ ਜਿਹੇ ਹਥਿਆਰ ਨੇ, ਕਿੰਨੀ ਕੁ ਤਾਕਤ ਦਾ ਮੁਕਾਬਲਾ ਕਰ ਸਕਦੇ ਆ। ਜਨਰਲ ਸ਼ਬੇਕ ਸਿੰਘ ਨੇ ਸਾਰੇ ਸਿੰਘਾਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਇਸ ਗੋਲੀ ਦਾ ਜਵਾਬ ਨਹੀਂ ਦੇਣਾ। ਸਿੰਘਾਂ ਨੇ ਜਵਾਬ ਨਹੀਂ ਦਿੱਤਾ। ਇਸ ਪਾਸੇ ਬੱਬਰ ਖਾਲਸਾ ਨੇ ਅਟਲ ਸਾਹਿਬ ਤੋਂ ਜਵਾਬ ਦਿੱਤਾ ਤੇ ਭਾਈ ਮਹਿੰਗਾ ਸਿੰਘ ਸਮੇਤ 12 ਸਿੰਘ ਜਿਹਦੇ ਵਿੱਚ ਜ਼ਿਆਦਾ ਸੰਗਤ ਦੇ ਸਨ, ਉਹ ਪਹਿਲੀ ਤਰੀਕ ਦੀ ਗੋਲੀ ਵਿੱਚ ਸ਼ਹੀਦ ਹੋ ਗਏ ਸਨ। 2 ਤੇ 3 ਤਰੀਕ ਨੂੰ ਜਨਰਲ ਸ਼ਬੇਕ ਸਿੰਘ ਨੇ ਨਵੀਂ ਮੋਰਚਾਬੰਦੀ ਕਰਾਈ। ਉਹ ਮੋਰਚਾਬੰਦੀ ਇਹੋ ਜਿਹੀ ਸੀ, ਜਨਰਲ ਸ਼ਬੇਕ ਸਿੰਘ ਦੇ ਬਚਨ ਸਨ ਕਿ ਜੇ ਸਾਨੂੰ 6 ਮਹੀਨੇ ਹੋਰ ਮਿਲ ਜਾਂਦੇ ਤੇ ਟੈਂਕ ਤੇ ਤੋਪਾਂ ਨੂੰ ਵੀ ਅਸੀਂ ਅੰਦਰ ਦਾਖਲ ਨਹੀਂ ਸੀ ਹੋਣ ਦੇਣਾ, ਤੇ ਜੇ ਹੁਣ ਵੀ ਟੈਂਕ ਤੇ ਤੋਪਾਂ ਅੰਦਰ ਨਾ ਆਏ ਤੇ ਅਸੀਂ 6 ਮਹੀਨੇ ਇਹਨਾਂ ਦਾ ਮੁਕਾਬਲਾ ਕਰਾਂਗੇ, ਫੌਜ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ। ਇਹ ਜਨਰਲ ਸ਼ਬੇਕ ਸਿੰਘ ਦੀ ਰਣਨੀਤੀ ਸੀ। ਫੌਜੀ ਜਰਨੈਲ ਮੰਨਦੇ ਹਨ ਕਿ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੜਾ ਵੀ ਸਾਡਾ ਫੌਜੀ ਅੰਦਰ ਗਿਆ ਉਹ ਮਾਰਿਆ ਗਿਆ ਜਾਂ ਬੁਰੀ ਤਰ੍ਹਾਂ ਘਾਇਲ ਹੋ ਗਿਆ। ਇਹ ਅਸਾਮੀ ਜੰਗ 72 ਘੰਟੇ ਚੱਲੀ। 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਪਰਿਕਰਮਾ ਦੇ ਵਿੱਚ ਟੈਂਕ ਦਾਖਲ ਹੋਏ ਗੁਰੂ ਰਾਮਦਾਸ ਰਾਹ ਵਾਲੇ ਪਾਸਿਓਂ। ਜਦ ਟੈਂਕ ਦਾਖਲ ਹੋਏ ਤੇ ਜਨਰਲ ਸ਼ਬੇਕ ਸਿੰਘ ਨੇ ਆਪ ਆ ਕੇ ਰਾਕਟ ਲਾਂਚਰ ਲੈ ਕੇ ਉਹਦੇ ਵਿੱਚੋਂ 3 ਟੈਂਕ ਤਬਾਹ ਕੀਤੇ। ਪਹਿਲਾਂ ਸਭ ਤੋਂ ਅੱਗੇ RP ਸੀ ਤੇ ਉਸ ਤੋਂ ਬਾਅਦ 2 ਟੈਂਕ, 3 ਟੈਂਕ ਤਬਾਹ ਕਰ ਦਿੱਤੇ। ਇੱਕ ਹੀ ਰਾਕਟ ਲਾਂਚਰ ਸੀ, 3 ਹੀ ਉਹਦੇ ਰਾਕਟ ਸਨ, ਗੋਲੇ ਸਨ। ਤੇ ਉੱਥੇ ਹੀ ਜਨਰਲ ਸ਼ਬੇਕ ਸਿੰਘ ਨੂੰ ਬਰਸਟ ਵੱਜ ਗਿਆ, ਜ਼ਖਮੀ ਹੋ ਗਏ। ਉਹਨਾਂ ਦਾ ਸਰਨਾਮੀਆ ਹੀ ਸ਼ਬੇਕ ਸਿੰਘ ਫੌਜੀ ਜੋ ਉਹਨਾਂ ਦੇ ਨਾਲ ਹੀ ਰਹਿੰਦਾ ਸੀ, ਉਹਨੂੰ ਆਵਾਜ਼ ਮਾਰ ਕੇ ਕਿਹਾ, ਸ਼ਬੇਕ ਸਿੰਘ ਮੈਨੂੰ ਗੋਲੀ ਲੱਗ ਗਈ ਆ। ਉਹ ਸਹਾਰਾ ਦੇ ਕੇ 2 ਸਿੰਘ ਜਨਰਲ ਸ਼ਬੇਕ ਸਿੰਘ ਨੂੰ ਸੰਤਾਂ ਦੇ ਪਾਸ ਲੈ ਗਏ। ਤਹਿਖਾਨੇ ਦੇ ਵਿੱਚ ਜਨਰਲ ਸ਼ਬੇਕ ਸਿੰਘ ਦੇ ਬਚਨ ਸਨ। ਇਹ ਮੁਖਤਿਆਰ ਸਿੰਘ ਮੁਖੀ ਜੋ ਉੱਥੇ ਮੌਕੇ ਦਾ ਗਵਾਹ ਸੀ, ਉਹ ਦੱਸਦਾ ਕਿ ਜਦੋਂ ਜਨਰਲ ਸ਼ਬੇਕ ਸਿੰਘ ਗਏ, ਉਹਨਾਂ ਕਿਹਾ, ਸੰਤ ਜੀ ਤੁਸੀਂ ਕਿਹਾ ਸੀ ਹਥਿਆਰ ਛੱਡ ਕੇ ਨਹੀਂ ਆਉਣਾ, ਮੈਂ ਨਾਲ ਲੈ ਕੇ ਆਇਆ, ਮੇਰੀ ਨਿਭ ਗਈ, ਮੇਰੇ ਵਾਸਤੇ ਅਰਦਾਸ ਕਰੋ। ਜਨਰਲ ਸ਼ਬੇਕ ਸਿੰਘ ਨੂੰ ਗਲ ਵਿੱਚ ਲੈ ਕੇ ਆਪਣੀ ਗੋਦੀ ਦੇ ਵਿੱਚ ਉਹਨਾਂ ਦਾ ਸੀਸ ਰੱਖ ਲਿਆ ਤੇ ਕਿਹਾ, ਜਨਰਲ ਸਾਹਿਬ ਤੁਹਾਡੇ ਵਰਗੇ ਪੰਥਕ ਜਰਨੈਲ ਵਾਸਤੇ, ਜਰਨੈਲ ਨੂੰ ਮੇਰੇ ਵਰਗੇ ਸਾਧ ਦੀ ਅਰਦਾਸ ਦੀ ਲੋੜ ਨਹੀਂ। ਕੁਝ ਪਲ ਗੱਲਾਂ ਕੀਤੀਆਂ। ਜਨਰਲ ਸ਼ਬੇਕ ਸਿੰਘ ਗੁਰਪੁਰੀ ਪਿਆਨਾ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਸੰਤ ਜਰਨੈਲ ਸਿੰਘ ਨੇ ਉੱਥੇ ਬਚਨ ਕੀਤੇ ਕਿ ਸਿੰਘੋ, ਇਹ ਉਹ ਜਰਨੈਲ ਹੈ ਜਿਨੇ 1971 ਦੇ ਵਿੱਚ ਹਿੰਦੁਸਤਾਨ ਦੀ ਤਰਫੋਂ ਜੰਗ ਲੜ ਕੇ ਪਾਕਿਸਤਾਨ ਦੇ ਨਾਲ ਬੰਗਲਾਦੇਸ਼ ਆਜ਼ਾਦ ਕਰਾਇਆ ਸੀ। ਪਰ ਅੱਜ ਇਹ ਉਹ ਜਰਨੈਲ ਉਸੇ ਹੀ
ਫੌਜ ਦੇਸ਼ ਦੀ ਫੌਜ ਦੀਆਂ ਗੋਲੀਆਂ ਨਾਲ ਸ਼ਹੀਦ ਹੋਇਆ। ਜਦੋਂ ਫਿਰ ਮੀਟਿੰਗ ਕੀਤੀ ਗਈ, ਫੈਸਲਾ ਕੀਤਾ ਗਿਆ ਕਿ 6:30 ਵਜੇ ਤੱਕ ਲੜਾਂਗੇ, ਫਿਰ ਬਾਹਰ ਨਿਕਲ ਕੇ ਸ਼ਹੀਦ ਹੋ ਜਾਾਂਗੇ। ਸ਼ਹਾਦਤ ਦਾ ਸਥਾਨ ਸੰਤ ਜਰਨੈਲ ਸਿੰਘ ਨੇ ਪਹਿਲਾਂ ਹੀ ਮਿਥਿਆ ਸੀ। ਜਦੋਂ ਉਹਨਾਂ ਸਿਆਣਿਆਂ ਨੂੰ ਪੁੱਛਿਆ ਕਿ ਜੇ ਕਿਤੇ ਮੌਕਾ ਬਣ ਜਾਏ ਕਿੱਥੇ ਸੀਸ ਲੱਗਣਾ ਚਾਹੀਦਾ, ਕਿਸੇ ਨੇ ਕਿਹਾ ਜਿੱਥੇ ਬਾਬਾ ਦੀਪ ਸਿੰਘ ਦਾ ਲੱਗਾ। ਇਹ ਗੱਲ ਸੁਣ ਕੇ ਸੰਤ ਜਰਨੈਲ ਸਿੰਘ ਨੇ ਕਿਹਾ ਇੱਥੋਂ ਤੱਕ ਕਿਹਨ ਆਉਣ ਦੇਣਾ। ਕਿਸੇ ਨੇ ਕਿਹਾ ਜਿੱਥੇ ਬਾਬਾ ਗੁਰਬਖਸ਼ ਸਿੰਘ ਦਾ ਗੁਰਦੁਆਰਾ। ਉਹਨਾਂ ਨੇ ਕਿਹਾ ਪਿੱਛੇ ਵੀ ਨਹੀਂ ਨਿਕਲਿਆ ਜਾਣਾ, ਕੋਈ ਹੋਰ ਜਗ੍ਹਾ ਦੱਸੋ ਜਿਹੜੀ ਸਭ ਤੋਂ ਪਵਿੱਤਰ ਹੋਵੇ। ਫਿਰ ਉਹਨਾਂ ਨੂੰ ਦੱਸਿਆ ਗਿਆ ਕਿ ਜਿੱਥੇ ਦੋ ਨਿਸ਼ਾਨ ਸਾਹਿਬ ਝੂਲਦੇ ਨੇ, ਇੱਕ ਪਾਸੇ ਦਰਬਾਰ ਸਾਹਿਬ, ਇੱਕ ਪਾਸੇ ਅਕਾਲ ਤਖਤ ਸਾਹਿਬ, ਉਸ ਜਗ੍ਹਾ ਦੇ ਵਿੱਚ ਕਿਸੇ ਵੀ ਸਥਾਨ ਤੇ ਸੰਤ ਜਰਨੈਲ ਸਿੰਘ ਨੇ 3 ਮਹੀਨੇ ਪਹਿਲਾਂ ਇਹ ਕਿਹਾ ਸੀ ਕਿ ਇੱਥੇ ਹੀ ਸੀਸ ਲੱਗੇਗਾ। ਜਦੋਂ 9:30 ਵੱਜ ਗਏ, ਪਹਿਲਾਂ 6:30 ਦਾ ਫੈਸਲਾ ਕੀਤਾ ਸੀ। ਜਦੋਂ ਵੇਖਿਆ ਕਿ 3 ਘੰਟੇ ਹੋਰ ਲੜਾਈ ਲੜੀ ਜਾ ਸਕਦੀ ਆ, ਫਿਰ 9:30 ਵਜੇ ਦਾ ਫੈਸਲਾ ਕਰ ਲਿਆ। 9:30 ਵਜੇ ਤੱਕ ਲੜਾਈ ਲੜੀ। 4 ਛਫੇਰੇ ਜਿਹੜੇ ਸਿੰਘ ਸਨ, ਜਨਰਲ ਸ਼ਬੇਕ ਸਿੰਘ ਨੇ ਮੋਰਚਾਬੰਦੀ ਕੀਤੀ ਸੀ। ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਤੇ ਬਹੁਤ ਵੱਡਾ ਜਥਾ ਗੁਰੂ ਰਾਮਦਾਸ ਲੰਗਰ ਦੇ ਉੱਤੇ ਸੀ। ਭਾਈ ਦਲਬੀਰ ਸਿੰਘ ਬਿਆਸੀ, ਭਾਈ ਸੁਰਿੰਦਰ ਸਿੰਘ ਨਾਗੋਕੇ ਤੇ ਭਾਈ ਜਥੇਦਾਰ ਰਾਮ ਸਿੰਘ ਚਲੱਦਾ। ਇਹ ਜਿੱਥੇ ਅਕਾਲ ਤਖਤ, ਜਿੱਥੇ ਪਰਕਰਮਾ ਤੇ ਗੁਰੂ ਰਾਮਦਾਸ ਲੰਗਰ ਦੇ ਵਿੱਚ ਇੱਕ ਖੂਹ ਹੁੰਦਾ ਸੀ, ਇਹ ਮੋਰਚਾ ਉੱਥੇ ਸੀ। ਫਿਰ ਲਾਇਬ੍ਰੇਰੀ ਦਰਵਾਜ਼ੇ ਵਾਲੇ ਪਾਸੇ ਵੀ ਉਹ ਸਾਰੇ ਸਿੰਘਾਂ ਦੇ ਜੇ ਨਾਂ ਲਵਾਂ ਤੇ ਟਾਈਮ ਲੱਗੇਗਾ। 4 ਛਫੇਰੇ ਇਹੋ ਜੀ ਮੋਰਚਾਬੰਦੀ ਕੀਤੀ ਸੀ ਤੇ ਇੱਕ ਮੋਰਚੇ ਤੋਂ ਦੂਜੇ ਮੋਰਚੇ ਤੱਕ ਜਾਣ ਦਾ ਰਸਤਾ ਵੀ ਜਨਰਲ ਸ਼ਬੇਕ ਸਿੰਘ ਨੇ ਬਣਾਇਆ ਸੀ। ਭਾਈ ਲਾਭ ਸਿੰਘ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਸੀ, ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਸਨ। ਤੇ ਜਨਰਲ ਸੰਤ ਜਰਨੈਲ ਸਿੰਘ ਜੀ ਦੇ ਜਿਹੜੇ ਕੁੜਮ ਸਨ, ਉਹ ਜਿੱਥੇ ਛਬੀਲ ਆ, ਜਿੱਥੇ ਘੰਟਾ ਘਰ ਦਰਵਾਜ਼ੇ ਦੇ ਸਾਹਮਣੇ ਜਿੱਥੇ ਲਿਖਿਆ ਜਾਂਦਾ ਹੁਕਮਨਾਮਾ, ਉਸ ਪਾਸੇ ਜਿਹੜੀ ਛਬੀਲ ਆ, ਉਹਨਾਂ ਦਾ ਮੋਰਚਾ ਉੱਥੇ ਸੀ ਤੇ ਉਹਨਾਂ ਦੀ ਅਗਵਾਈ ਘੰਟਾ ਘਰ ਦਰਵਾਜ਼ੇ ਵਾਲੇ 4 ਛਫੇਰੇ ਸੀ। ਚਾਰੇ ਪਾਸੇ ਸਿੰਘਾਂ ਨੇ, ਜੁਝਾਰੂ ਸਿੰਘਾਂ ਨੇ ਮੱਲੇ ਸਨ। ਜਿੰਨੇ ਵੀ ਕਮਾਂਡੋ ਪਰਕਰਮਾਂ ਦੇ ਵਿੱਚ ਉਤਰੇ, ਉਹਨਾਂ ਵਿੱਚੋਂ ਕੋਈ ਵੀ ਬਚ ਕੇ ਨਹੀਂ ਗਿਆ। ਲੋਹੇ ਦੇ ਚਣੇ ਚਬਾ ਦਿੱਤੇ, ਤਬਾਹੀ ਕਰ ਦਿੱਤੀ। ਆਖੀਰ ਫੌਜ ਜਿਹੜੀ ਇਹ ਕਹਿੰਦੀ ਸੀ ਕਿ ਸਾਡਾ ਕੰਮ ਇੰਨਾ ਹੀ ਆ, ਗਏ ਤੇ ਆਏ। ਉਹਨਾਂ ਨੂੰ 72 ਘੰਟੇ ਮੁਕਾਬਲਾ ਕਰਨਾ ਪਿਆ। ਲੋਹੇ ਦੇ ਚਣੇ ਚਬਾਤੇ, ਹਿੰਦੁਸਤਾਨ ਹਿਲਾ ਦਿੱਤਾ। ਜਨਰਲ ਸ਼ਬੇਕ ਸਿੰਘ ਦੀ ਕਮਾਂਡ, ਸੰਤ ਜਰਨੈਲ ਸਿੰਘ ਦੀ ਅਗਵਾਈ ਤੇ ਭਾਈ ਅਮਰੀਕ ਸਿੰਘ ਜੀ ਦਾ ਜਜ਼ਬਾ। ਜਦੋਂ 9:30 ਵਜੇ ਤੇ ਸੰਤ ਜਰਨੈਲ ਸਿੰਘ ਨੇ ਕਿਹਾ ਆਓ ਬਈ ਸਿੰਘੋ ਚੱਲੀਏ। ਸੰਤ ਜਰਨੈਲ ਸਿੰਘ ਅੱਗੇ ਲੱਗ ਕੇ ਤੁਰ ਪਏ। ਬਾਕੀ ਸਿੰਘ ਜਿਹੜੇ ਤਹਿਖਾਨੇ ਦੇ ਵਿੱਚ ਮੋਰਚਿਆਂ ਸਨ, ਉਹ ਸਾਰੇ ਉਹਨਾਂ ਦੇ ਮਗਰ ਲੱਗ ਗਏ। ਆਖਰੀ ਡੰਡੇ ਦੇ ਉੱਤੇ ਜਿਨ੍ਹਾਂ ਨੇ ਪੁਰਾਣੀ ਇਮਾਰਤ ਵੇਖੀ ਆ, ਉਹਨਾਂ ਨੂੰ ਪਤਾ ਕਿ ਬਹੁਤ ਛੋਟੀ ਜੀ ਪੌੜੀ ਸੀ। ਇੱਕ ਪਾਸੋਂ ਇੱਕ ਹੀ ਸਿੰਘ ਜਾ ਸਕਦਾ ਸੀ, ਇੱਕ ਉਧਰ ਨੂੰ ਜਾ ਨਹੀਂ ਸਕਦਾ ਤੇ ਉਧਰ ਨੂੰ ਆ ਨਹੀਂ ਸੀ ਸਕਦਾ। ਆਖਰੀ ਡੰਡੇ ਤੇ ਸੰਤ ਜਰਨੈਲ ਸਿੰਘ ਨੇ ਅਰਦਾਸ ਕੀਤੀ। ਉਹ ਅਰਦਾਸ ਦੇ ਸ਼ਬਦ ਕੀ ਸਨ? ਇਹ ਅਕਾਲ ਪੁਰਖ, ਇਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਇਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਓ, ਮੇਰੇ ਤੇ ਬਖਸ਼ਿਸ਼ ਕਰੋ। ਜਿੰਨਾ ਚਿਰ ਮੇਰੀ ਕੌਮ ਆਜ਼ਾਦ ਨਹੀਂ ਹੋ ਜਾਂਦੀ, ਖਾਲਿਸਤਾਨ ਬਣ ਨਹੀਂ ਜਾਂਦਾ, ਉਹਨਾਂ ਚਿਰ ਮੈਂ ਬਾਰ-ਬਾਰ ਜਨਮ ਲਵਾਂ ਤੇ ਬਾਰ-ਬਾਰ ਸੀਸ ਵਾਰਾਂ ਤੇ ਉਹਨਾਂ ਚਿਰ ਵਾਰਦਾ ਰਹਾਂ ਜਿੰਨਾ ਚਿਰ ਪੂਰਨ ਪ੍ਰਭੁਤਾ ਸੰਪੰਨ ਖਾਲਿਸਤਾਨ ਬਣ ਨਹੀਂ ਜਾਂਦਾ। ਆਖੀਰ ਸੰਤ ਜਰਨੈਲ ਸਿੰਘ ਉਤਰੇ, ਜਿਵੇਂ ਮਿਥਿਆ ਸੀ ਦਰਬਾਰ ਸਾਹਿਬ ਵੱਲ ਸੀਸ ਨਵਾਇਆ। ਤੁਰੇ ਤੁਰੇ ਜਾਂਦਿਆਂ ਹੀ ਛੇਤੀ ਨਾਲ ਨਿਸ਼ਾਨ ਸਾਹਿਬ ਦੇ ਛਤਰ ਛਾਇਆ ਹੇਠ ਆ ਗਏ। ਭਾਈ ਅਮਰੀਕ ਸਿੰਘ ਨੂੰ ਪਹਿਲਾਂ ਗੋਲੀ ਲੱਗ ਗਈ ਸੀ। ਭਾਈ ਗੁਰਜੀਤ ਸਿੰਘ ਨੇ ਦੱਸਿਆ
ਕਿ ਭਾਈ ਅਮਰੀਕ ਸਿੰਘ ਨੇ ਕਿਹਾ ਲੋ ਵੀ ਭਾਣਾ ਵਰਤ ਗਿਆ ਜੇ, ਸੰਤ ਸ਼ਹੀਦ ਹੋ ਗਏ। ਉੱਥੇ ਕਮਸਾਨ ਦੀ ਜੰਗ ਹੋਈ ਸੀ। ਸੰਤ ਜਰਨੈਲ ਸਿੰਘ ਦਾ ਮ੍ਰਿਤਕ ਸਰੀਰ ਨਿਸ਼ਾਨ ਸਾਹਿਬ ਥੱਲਿਓਂ ਹੀ ਲੱਭਿਆ ਸੀ ਤੇ ਭਾਈ ਅਮਰੀਕ ਸਿੰਘ ਦਾ ਲਾਗੇ ਬਰਾਂਡੇ ਦੇ ਵਿੱਚ ਬਾਬਾ ਥਾਰਾ ਸਿੰਘ, ਜਿੱਥੇ ਬੀਬੀਆਂ ਦਾ ਇਸ਼ਨਾਨ ਕਰਨ ਦਾ ਦੁੱਖ ਭੰਜਨੀ ਬੋਰੀ ਥੱਲੇ ਪਾਉਣਾ, ਉੱਥੇ ਇਹ ਤੇ ਜਨਰਲ ਸ਼ਬੇਕ ਸਿੰਘ ਤਹਿਖਾਨੇ ਦੇ ਵਿੱਚ, ਕਿਉਂਕਿ ਉਹ 5 ਤੇ 6 ਦੀ ਰਾਤ ਦੀ ਦਰਮਿਆਨੀ ਨੂੰ ਸ਼ਹੀਦ ਹੋ ਗਏ ਸੀ। ਉਹ ਤਿੰਨੇ ਜਿਹੜੀਆਂ ਲਾਸ਼ਾਂ ਸਨ, ਤਿੰਨੇ ਹੀ ਸ਼ਹੀਦੀ ਦੇਹਾਂ ਸਨ, ਉਹਨਾਂ ਨੂੰ ਘੰਟਾ ਘਰ ਦਰਵਾਜ਼ੇ ਦੇ ਵਿੱਚ ਲਿਆ ਕੇ ਫੌਜ ਨੇ ਰੱਖਿਆ ਤੇ ਯਤਨ ਕੀਤਾ ਕਿ ਹਿੰਦੂਆਂ ਨੂੰ ਵਿਖਾਇਆ ਜਾਵੇ। ਪੈਰ ਕਿਹੜੇ ਪਾਸੇ ਕੀਤੇ? ਉਹਨਾਂ ਦੇ ਪੈਰ ਹਰਮੰਦਰ ਸਾਹਿਬ ਵੱਲ ਕੀਤੇ। ਉਹ ਤਿੰਨੇ ਮ੍ਰਿਤਕ ਦੇਹਾਂ, ਸ਼ਹੀਦੀ ਦੇਹਾਂ, ਕੈਪਟਨ ਹਰਚਰਨ ਸਿੰਘ ਰੋਡੇ, ਸੰਤ ਜਰਨੈਲ ਸਿੰਘ ਦੇ ਜਿਹੜੇ ਭਾਈ ਸਨ, ਉਹਨਾਂ ਨੇ ਵੀ ਉਹਦੇ ਦਰਸ਼ਨ ਕੀਤੇ। ਇਸ ਤਰ੍ਹਾਂ ਇਹ ਸਾਕਾ ਵਾਪਰਿਆ। ਇਹ ਸਾਕਾ ਅਸਾਮੀ ਜੰਗ ਸੀ। ਇੱਕ ਪਾਸੇ ਟੈਂਕ ਤੇ ਤੋਪਾਂ, ਇੱਕ ਪਾਸੇ ਗਲੇਲਾਂ ਨਮਾ ਛੋਟੇ ਛੋਟੇ ਹਥਿਆਰ। ਉਹ ਹਥਿਆਰ ਕਿੱਥੋਂ ਆਏ ਸੀ? ਜਨਰਲ ਸ਼ਬੇਕ ਸਿੰਘ ਨੇ ਜਦੋਂ 71 ਦੀ ਲੜਾਈ ਲੜੀ ਸੀ, ਬਹੁਤ ਸਾਰੇ ਹਥਿਆਰ ਉਹਨੇ ਉੱਥੋਂ ਸੰਭਾਲ ਕੇ ਰੱਖ ਲਏ ਸੀ। ਕੁਝ ਉਹਨਾਂ ਨੂੰ ਦਰਿਆ ਵਿੱਚ ਵੀ ਸੁੱਟਣੇ ਪਏ ਜਦੋਂ ਛਾਪਾ ਵੱਜਾ, ਤੇ ਕੁਝ ਉਹ ਹਥਿਆਰ ਇੱਥੇ ਆਏ ਸੀ, ਕੁਝ ਅਜੇ ਹੋਰ ਵੀ ਸੰਭਾਲੇ ਸੀ। ਇਸੇ ਲਈ ਜਨਰਲ ਸ਼ਬੇਕ ਸਿੰਘ ਨੇ ਕਿਹਾ ਸੀ ਕਿ ਜੇ ਟੈਂਕ ਨਾ ਆਏ 6 ਮਹੀਨੇ ਫੌਜ ਦਾ ਮੁਕਾਬਲਾ ਕਰਾਂਗੇ। ਜੇ ਸਾਨੂੰ 6 ਮਹੀਨੇ ਹੋਰ ਮਿਲ ਜਾਂਦੇ ਤੇ ਅਸੀਂ ਟੈਂਕ ਤੇ ਤੋਪਾਂ ਵੀ ਅੰਦਰ ਨਹੀਂ ਸੀ ਆਉਣ ਦੇਣੀਆਂ। ਇਹ ਅਸਾਮੀ ਜੰਗ ਸੀ, ਇਹ ਘੱਲੂਘਾਰਾ ਸੀ, ਇਹ ਹਿੰਦ ਸਟੇਟ ਦਾ ਹਮਲਾ ਸੀ। ਇਹ ਇੰਦਰਾ ਗਾਂਧੀ ਕੱਲੀ ਦਾ ਹਮਲਾ ਨਹੀਂ ਸੀ, ਕੱਲੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ। ਪੂਰੀ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਸਤੇ, ਸਰਬਨਾਸ਼ ਕਰਨ ਵਾਸਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਲਈ, ਅਖੀਰ ਤੇ ਅੱਗ ਲਾ ਦਿੱਤੀ ਤੇ ਤਬਾਹੀ ਮਚਾ ਦਿੱਤੀ। ਉਹ ਘੱਲੂਘਾਰਾ ਜਿਹਦਾ ਆਰੰਭ 1 ਜੂਨ ਨੂੰ CRP ਦੀ ਗੋਲੀ ਨਾਲ ਕੀਤਾ ਗਿਆ ਸੀ, ਉਹ ਜੂਨ ਤੋਂ ਅੱਜ ਵੀ ਜਾਰੀ ਹੈ। ਨਵੰਬਰ 1984 ਦੇ ਵਿੱਚ ਵੀ ਦਿੱਲੀ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਅੱਜ ਵਿਦੇਸ਼ਾਂ ਤੱਕ ਅਮਿਤ ਸ਼ਾਹ ਜਿਹੜਾ ਹੈ ਉਹ ਬਿਆਨ ਦਿੰਦਾ ਹੈ ਕਿ ਅਸੀਂ ਜਿੱਥੇ ਵੀ ਸਾਡਾ ਦੁਸ਼ਮਣ ਹੋਏਗਾ ਉੱਥੋਂ ਤੱਕ ਪਹੁੰਚ ਕਰਕੇ ਉਹਨੂੰ ਖਤਮ ਕਰਾਂਗੇ। ਭਾਈ ਨਿੱਜਰ ਨੂੰ ਸ਼ਹੀਦ ਕਰ ਦਿੱਤਾ, ਭਾਈ ਪੰਜਵੜ ਨੂੰ ਸ਼ਹੀਦ ਕਰ ਦਿੱਤਾ, ਹੋਰ ਵੀ ਸਿੰਘ ਸ਼ਹੀਦ ਕਰ ਦਿੱਤੇ, ਨਿਸ਼ਾਨੇ ਤੇ ਵੀ ਨੇ। ਇਹ ਘੱਲੂਘਾਰਾ ਖਾਲਸਾ ਜੀ ਜਦੋਂ ਕੌਮ ਨੂੰ ਵੰਗਾਰਦਾ ਹੈ ਕੋਈ ਦੁਸ਼ਮਣ, ਤੇ ਉਦੋਂ ਕੌਮ ਦਾ ਜਰਨੈਲ ਲਲਕਾਰਦਾ ਹੈ। ਉਹ ਜਰਨੈਲ ਦੀ ਲਲਕਾਰ ਸਮਝੀਏ। ਉਹਨਾਂ ਦੀ ਲਲਕਾਰ ਕੀ ਸੀ? ਜਿੰਨਾ ਚਿਰ ਮੇਰੀ ਕੌਮ ਆਜ਼ਾਦ ਨਹੀਂ ਹੋ ਜਾਂਦੀ। ਜਿਹੜੇ ਕਹਿੰਦੇ ਆ ਨਾ ਕਿ ਸੰਤ ਜਰਨੈਲ ਸਿੰਘ ਨੇ ਖਾਲਿਸਤਾਨ ਦਾ ਐਲਾਨ ਨਹੀਂ ਸੀ ਕੀਤਾ। ਸੰਤ ਜਰਨੈਲ ਸਿੰਘ ਨੂੰ ਜਦੋਂ ਅਸੀਂ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਜੇ ਕਿ ਨਾ ਮੰਗਨੇ ਆ ਤੇ ਨਾ ਕਰਨੇ ਆ, ਸਾਨੂੰ ਇਹਦੇ ਬਾਰੇ ਦੱਸੋ। ਉਹ ਕਹਿੰਦੇ ਜਿਸ ਦਿਨ ਮੈਂ ਪਹਿਲੇ ਦਿਨ ਆਪਣੇ ਮੂੰਹ ਦੇ ਵਿੱਚੋਂ ਖਾਲਿਸਤਾਨ ਦਾ ਲਫ਼ਜ਼ ਕਿਹਾ ਸੀ, ਮੈਂ ਕਿਹਾ ਸੀ ਜਿੱਦਾਂ ਇਸ ਸਥਾਨ ਦੇ ਉੱਤੇ ਹੁਣ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਬਣੇਗਾ, ਦੁਨੀਆ ਵੇਖੇਗੀ। ਖਾਲਿਸਤਾਨ ਬਣਿਆ ਕਿਉਂ ਕੀਤਾ? ਆਂਦੇ ਮੈਂ ਇਹ ਕਿਉਂ ਰਸਤਾ ਅਖਤਿਆਰ ਕੀਤਾ? ਕਿਉਂਕਿ ਧਰਮ ਯੁੱਧ ਮੋਰਚੇ ਦੀ ਅਰਦਾਸ ਆਨੰਦਪੁਰ ਸਾਹਿਬ ਦੇ ਮਤੇ ਲਈ ਸੀ। ਅਕਾਲੀ ਦੋਸ਼ ਲਾਉਂਦੇ ਨੇ, ਮੈਂ ਇਹ ਅਖਤਿਆਰ ਕਰ ਲਿਆ ਰਸਤਾ। ਤੇ ਨਾਲ ਹੀ ਮੈਂ ਇਹ ਐਲਾਨ ਆਂਦੇ ਕਾਹਦੇ ਵਾਸਤੇ ਕੀਤਾ ਕਿ ਇੱਕ ਪਿੰਡ ਦੇ ਵਿੱਚ 3-3 ਨੌਜਵਾਨ ਤੇ 3-3 ਰਿਵਾਲਵਰ ਤੇ ਇੱਕ ਮੋਟਰਸਾਈਕਲਾਂ ਦੇ ਕਿੰਨੇ ਪਿੰਡ ਨੇ ਸਾਨੂੰ ਸਵਾਲ ਕੀਤਾ। ਅਸੀਂ ਆਖਿਆ 12,000 ਤੋਂ ਉੱਪਰ। ਆਂਦੇ ਜੇ 12,000 ਵੀ ਹੋਣ ਤੇ ਫਿਰ 36,000 ਫੌਜ ਜਿਹੜੀ ਆ ਉਹ ਮੈਂ ਛਾਪੜੀਆਂ ਵਾਲੇ ਮਾਰਨ ਵਾਸਤੇ ਤੇ ਤਿਆਰ ਨਹੀਂ ਕੀਤੀ, ਉਹ ਹਿੰਦ ਸਟੇਟ ਦੇ ਨਾਲ ਟੱਕਰ ਲੈਣ ਵਾਸਤੇ ਤਿਆਰ ਕੀਤੀ ਆ। ਤੇ ਕਹਿੰਦੇ ਹੁਣ ਤੇ ਮੈਂ ਇਹ ਵੀ ਕਹਿ ਦਿੱਤਾ ਕਿ ਹਰ ਸਿੱਖ ਜਿਹੜਾ ਵਾ ਹਥਿਆਰਬੰਦ ਹੋਵੇ। ਤੇ ਸਿੱਖਾਂ ਦੀ ਗਿਣਤੀ ਕਿੰਨੀ ਆ? ਅਸੀਂ ਆਖਿਆ 1.5 ਕਰੋੜ। ਆਂਦੇ ਫਿਰ 1.5 ਕਰੋੜ ਫੌਜ ਕਾਹਦੇ ਵਾਸਤੇ ਆ? ਸੋ ਇਹ ਸੀ ਸੰਤ ਜਰਨੈਲ ਸਿੰਘ ਦੀ ਖਾਲਿਸਤਾਨ ਦੀ ਵਿਚਾਰਧਾਰਾ, ਇਹ ਸੀ ਅਕਾਲੀ ਦਲ ਦੀ ਹਰੀ ਝੰਡੀ, ਇਹ ਸੀ ਹਿੰਦੁਸਤਾਨ ਦੀਆਂ ਸਮੂਹ ਪਾਰਟੀਆਂ ਦੀ ਹਮ ਸਲਾਹ ਹੋ ਕੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਅਡਵਾਨੀ ਵੀ ਇਸ ਦਾ ਇਕਬਾਲ ਕਰਦਾ ਹੈ। ਉਹ ਇੱਕ ਘੱਲੂਘਾਰਾ ਸੀ
ਤੇ ਘੱਲੂਘਾਰਾ ਕੌਮ ਦਾ ਸਰਬਨਾਸ਼ ਕਰਨ ਵਾਸਤੇ ਤੇ ਸਰਬਨਾਸ਼ ਕਰਨ ਦੀ ਜਿਹੜੀ ਯੋਜਨਾਵਾਂ ਸਾਜ਼ਿਸ਼ ਆ ਉਹ ਜਿਉਂ ਤਿਉਂ ਜਾਰੀ ਆ। ਲੀਡਰਸ਼ਿਪ ਵੀ ਜਿਹੜੀ ਜੁਝਾਰੂ ਲੀਡਰਸ਼ਿਪ ਆ ਉਹਨੂੰ ਬਦਨਾਮ ਵੀ ਕੀਤਾ ਜਾ ਰਿਹਾ, ਉਹਦੀ ਕਿਰਦਾਰ ਕੁਸ਼ੀ ਵੀ ਕੀਤੀ ਜਾ ਰਹੀ ਆ। ਉਹਨੇ ਜੋ ਕਾਰਨਾਮੇ ਕੀਤੇ ਉਹਨਾਂ ਉੱਤੇ ਪਾਣੀ ਫੇਰਿਆ ਜਾ ਰਿਹਾ ਵਾ ਤੇ ਅਜਿਹੀ ਲੀਡਰਸ਼ਿਪ ਉਭਾਰੀ ਜਾ ਰਹੀ ਆ ਜਿਨ੍ਹਾਂ ਦਾ ਨਾ ਪੂਰਨ ਪ੍ਰਵਸਥਾ ਸੰਪੰਨ ਖਾਲਿਸਤਾਨ ਦੀ ਸਥਾਪਨਾ ਦੇ ਵਿੱਚ ਨੂੰ ਸਮਰਪਿਤ ਨੇ, ਨਾ ਕੋਈ ਰੋਲ ਆ ਨਾ ਅੱਗੇ ਕਰਨਾ। ਇਹ ਸਾਨੂੰ ਹੁਣ ਫੈਸਲਾ ਕਰਕੇ ਜਾਣਾ ਪਵੇਗਾ ਕਿ ਅਸੀਂ ਕੀ ਕਰਨਾ। ਸੰਤ ਜਰਨੈਲ ਸਿੰਘ ਦੀ ਕੀ ਲਲਕਾਰ ਸੀ, ਭਾਈ ਅਮਰੀਕ ਸਿੰਘ ਨੇ ਨੌਜਵਾਨੀ ਵਿੱਚ ਕੀ ਜਜ਼ਬਾ ਜੋਸ਼ ਤੇ ਹਲਾਸ ਬਖਸ਼ਿਆ ਤੇ ਜਨਰਲ ਸ਼ਬੇਗ ਸਿੰਘ ਨੇ ਅਸਾਮੀ ਜੰਗ ਦੇ ਵਿੱਚ ਕਿਵੇਂ ਤੌਰ ਹਿਲਾ ਦਿੱਤੇ ਹਿੰਦ ਸਟੇਟ ਦੇ। ਹਿੰਦ ਸਟੇਟ ਸਦਾ ਥਰ ਥਰ ਕੰਬਦੀ ਰਹੇਗੀ, ਭਾਵੇਂ ਕੱਲਾ ਪੰਜ ਵੜ ਸੀ ਉਹਦੇ ਕੋਲੋਂ ਅਜੇ ਵੀ ਕੰਬਦੀ ਸੀ। ਇਸੇ ਕਰਕੇ ਹੀ ਉੱਥੇ ਗੋਲੀ ਦਾ ਨਿਸ਼ਾਨਾ ਬਣਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।